ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਤੋਂ ਸ਼ੁਰੂਆਤ ਕਰੀਏ ਆਪਾਂ ਅਕਤੂਬਰ ਮਹੀਨੇ ਦੇ ਐਂਡ ਤੋਂ ਤੇ ਨਵੰਬਰ ਦੀ ਸ਼ੁਰੂਆਤ ਤੋਂ। ਜਦੋਂ ਵੀ ਨਵੰਬਰ ਮਹੀਨਾ ਆਉਂਦਾ ਹੈ ਤੇ 1984 ਦੇ ਵਿੱਚ ਸਿੱਖਾਂ ਤੇ ਲੱਗੇ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਜਾਂਦੇ ਨੇ, ਉਹ ਦੁਬਾਰਾ ਰਿਸਣ ਲੱਗ ਪੈਂਦੇ ਨੇ। 40 ਸਾਲ ਬੀਤ ਗਏ ਨੇ ਇਸ ਕਤਲੇਆਮ ਨੂੰ। 40 ਸਾਲਾਂ ਤੋਂ ਇਨਸਾਫ ਦਾ ਹੀ ਇੰਤਜ਼ਾਰ ਹੈ ਜੀ। ਪ੍ਰਵੀਨ ਜੀ, ਭਾਰਤੀ ਸਮੇਂ ਤੇ ਤਰੀਕ ਅਨੁਸਾਰ ਅੱਜ 1 ਨਵੰਬਰ ਹੈ ਜੀ। 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਤੈਅ ਰਣਨੀਤੀ ਦੇ ਤਹਿਤ ਜਿਵੇਂ ਚੁਣ ਕੇ ਸਿੱਖ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਜਿਨ੍ਹਾਂ ਦਾ ਕੇਂਦਰ ਬਿੰਦੂ ਦਿੱਲੀ ਬਣਿਆ ਜੀ, ਤੇ ਉਹਦੇ ਵਿੱਚ ਰਾਜੀਵ ਗਾਂਧੀ ਦੇ ਉਹ ਬੋਲ ਅੱਗ 'ਚ ਘਿਓ ਦਾ ਕੰਮ ਕੀਤਾ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਤੇ ਅਜੇ ਤੱਕ 40 ਸਾਲਾਂ 'ਚ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਉਹਦੇ ਪਿੱਛੇ ਕੱਲੀ ਕਾਂਗਰਸ ਵਾਲੀ ਧਿਰ ਸੀ ਜਾਂ ਉਹਦੇ ਪਿੱਛੇ ਹੋਰ ਵੀ ਕੋਈ ਧਿਰਾਂ ਸ਼ਾਮਲ ਸੀ। ਸਹੀ। ਤੇ ਕੀ ਉਹਦੇ ਪਿੱਛੇ ਸਿਰਫ ਰਾਜਨੀਤਿਕ ਮਨਸ਼ਾ ਸੀ, ਕੋਈ ਗੁੰਡਾਗਰਦੀ ਵੀ ਸੀ, ਕੋਈ ਹੋਰ ਕਿਸੇ ਦੀ ਰਾਜਨੀਤਿਕ ਚਾਲ ਵੀ ਸੀ? ਕਿੰਨਾ ਕੁਛ ਉਹਦੇ ਵਿੱਚ ਉਲਝਿਆ ਹੋਇਆ ਅਜੇ ਤੱਕ। ਇਹਨਾਂ 40 ਸਾਲਾਂ ਦੇ ਵਿੱਚ ਜੀ ਅਜੇ ਤੱਕ ਇਨਸਾਫ ਵੀ ਪੂਰਾ ਨਹੀਂ ਮਿਲ ਸਕਿਆ। ਅਜੇ ਤੱਕ ਮਤਲਬ ਕਿ ਅਸੀਂ ਅਦਾਲਤਾਂ ਕੰਨੀ ਤੱਕ ਰਹੇ ਹਾਂ ਤੇ ਤੱਕਦਿਆਂ ਕਿੰਨੀਆਂ ਬੁੱਢੀਆਂ ਅੱਖਾਂ ਨੇ ਕਿੰਨੀ ਵਾਰ ਆਪਰੇਸ਼ਨ ਕਰਾਏ ਹੋਣੇ ਤੇ ਉਹਦੇ ਬਾਵਜੂਦ ਵੀ ਉਹ ਅੱਖਾਂ ਇਨਸਾਫ ਦੇ ਇੰਤਜ਼ਾਰ ਦੇ ਵਿੱਚ ਕਦੋਂ ਬੰਦ ਹੋ ਗਈਆਂ, ਗਿਣਤੀ ਨਹੀਂ ਕੀਤੀ ਜਾ ਸਕਦੀ। ਜਾਂ ਕਿੰਨੀਆਂ ਉਹ ਮਾਵਾਂ ਜਿਹੜੀਆਂ ਉਹਨਾਂ ਪੀੜਤ ਪਰਿਵਾਰਾਂ ਨਾਲ ਸੰਬੰਧ ਰੱਖਦੀਆਂ ਨੇ ਜਿਨ੍ਹਾਂ ਦੇ ਜੀ ਇਸ ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਹਨਾਂ ਦੇ ਹੱਥੋਂ ਨਿਕਲ ਗਏ, ਹਨਾ, ਉਹ ਮਾਵਾਂ ਦੀਆਂ ਚਿੱਟੀਆਂ ਚੁੰਨੀਆਂ ਕਦੋਂ ਚਿੱਟੇ ਕਫਨ 'ਚ ਬਦਲ ਗਈਆਂ ਪਰ 40 ਸਾਲਾਂ 'ਚ ਇਨਸਾਫ ਉਹਨਾਂ ਦੇ ਬੂਹੇ ਤੇ ਨਹੀਂ ਵੋੜਿਆ। ਉਹ ਗਿਣਤੀ ਕਿੰਨੀ ਵੱਡੀ ਹੁੰਦੀ ਜਾ ਰਹੀ ਹੈ। ਕਿਹੜੀਆਂ ਸਰਕਾਰਾਂ, ਕਿਹੜੀਆਂ ਅਦਾਲਤਾਂ, ਕਿਹੜੀ ਪੁਲਿਸ, ਕਿਹੜਾ ਕਾਨੂੰਨ, ਫਿਰ ਕਿਹਦੇ ਪਰ ਭਰੋਸਾ ਰਹੂਗਾ ਜੀ? ਜੀ ਬਿਲਕੁਲ ਸਹੀ, ਬਿਲਕੁਲ ਸਹੀ। ਪ੍ਰਵੀਨ ਜੀ, ਆਪਾਂ ਜੇਕਰ ਸਿਰਫ ਦਿੱਲੀ ਨੂੰ ਕੇਂਦਰ 'ਚ ਰੱਖ ਕੇ ਸਰਕਾਰੀ ਅੰਕੜਿਆਂ ਨੂੰ ਧਿਆਨ 'ਚ ਰੱਖ ਕੇ ਵੀ ਗੱਲ ਕਰੀਏ ਤਾਂ ਵੀ ਕੁਛ ਵੀ ਪੱਲੇ ਨਹੀਂ ਪੈਂਦਾ। ਮਤਲਬ ਸਰਕਾਰ ਦੇ ਅੰਕੜਿਆਂ ਦੇ ਵਿੱਚ ਇਹ ਦਰਜ ਹੈ ਕਿ ਜੀ 2733 ਬੰਦੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਦੇ ਵਿੱਚ ਮਾਰੇ ਗਏ। ਮਤਲਬ ਪਹਿਲਾਂ ਤੁਹਾਨੂੰ ਦਿੱਲੀ ਦੰਗਿਆਂ ਦੇ ਨਾਂ ਤੇ ਹੀ ਚਲਾਈ ਗਏ। ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਦੰਗੇ ਹਮੇਸ਼ਾ ਦੋ ਤਰ੍ਹਾਂ 'ਚ ਹੁੰਦੇ ਨੇ। ਇਹ ਤਾਂ ਸਿੱਖ ਨਸਲ ਤੁਸੀਂ ਚੁਣ ਕੇ ਸਿੱਖ ਨੌਜਵਾਨ, ਸਿੱਖ ਬਜ਼ੁਰਗ, ਸਿੱਖ ਮਾਤਾਵਾਂ, ਸਿੱਖ ਬੱਚੇ, ਹਨਾ, ਚੁਣ ਕੇ ਉਹਨਾਂ ਨੂੰ ਬੱਸਾਂ ਕਾਰਾਂ ਚੋਂ ਲਾ, ਘਰਾਂ ਚੋਂ ਕੱਢ, ਦੁਕਾਨਾਂ ਚੋਂ ਕੱਢ, ਉਹਨਾਂ ਦੀ ਜਾਇਦਾਦਾਂ ਨੂੰ ਨੁਕਸਾਨ ਕਰ, ਸਾਰਾ ਕੁਝ ਤੈਅ ਰਣਨੀਤੀ ਤਹਿਤ ਜਿਵੇਂ ਇੱਕ ਪੂਰਾ ਪਲਾਨ। ਉਸ ਸਮੇਂ ਜਦੋਂ ਕੋਈ WhatsApp ਗਰੁੱਪ ਨਹੀਂ ਸੀ, ਬਿਲਕੁਲ, ਕੋਈ ਸੰਚਾਰ ਦੇ ਏਡੇ ਸਾਧਨ ਨਹੀਂ ਸੀਗੇ, ਉਹਦੇ ਬਾਵਜੂਦ ਵੀ ਸਾਰਾ ਕੁਝ ਬੜਾ ਮਤਲਬ ਕਿ ਇੱਕਦਮ ਖੁੱਲਿਆ ਤੇ ਇੱਕਦਮ ਬੂਗਾ ਫਿਰ ਬੰਦ ਵੀ ਹੋ ਗਿਆ। ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਆਪਾਂ ਸਿਰਫ ਜੇ ਸਰਕਾਰੀ ਅੰਕੜਿਆਂ ਤੇ ਵੀ ਗੌਰ ਕਰੀਏ ਤਾਂ ਸਰਕਾਰੀ ਅੰਕੜੇ ਕਹਿੰਦੇ ਜੀ ਕਿ 2733 ਵਿਅਕਤੀਆਂ ਦੇ 33 ਸਿੱਖ ਕਤਲੇਆਮ ਦੇ ਵਿੱਚ ਜਾਨਾਂ ਗਈਆਂ। ਜੀ ਪ੍ਰਵੀਨ ਜੀ, ਕਿੰਨਾ ਕੁਛ ਅਜੇ ਮਤਲਬ ਕਿ ਅਣਫਰੋਲਿਆ ਪਿਆ ਇਹਦੇ ਵਿੱਚ, ਕਿੰਨਾ ਕੁਛ ਅਜੇ ਸੱਚ ਸਾਹਮਣੇ ਆਉਣੋਂ ਬਾਕੀ ਹੈ। ਪਰ ਮੈਂ ਕਹਿੰਦਾ ਕਿ ਆਪਾਂ ਇਸ ਅੰਕੜਿਆਂ ਦੇ ਆਧਾਰ ਤੇ ਅੱਗੇ ਤੁਰੀਏ। ਜੇ ਅੱਜ 40 ਸਾਲ ਨੂੰ ਫਰੋਲਦੇ ਹਾਂ ਤਾਂ ਦਿੱਲੀ ਨੂੰ ਕੇਂਦਰ 'ਚ ਰੱਖ ਕੇ ਸਰਕਾਰ ਕਹਿੰਦੀ ਆ, ਸਰਕਾਰੀ ਦਸਤਾਵੇਜ਼ ਕਹਿੰਦੇ ਆ, ਪੁਲਿਸ ਦੇ
ਕਾਗਜ਼ ਪੱਤਰ ਬੋਲਦੇ ਆ ਕਿ 2733 ਸਿੱਖਾਂ ਦਾ ਕਤਲ ਹੋਇਆ ਜੀ। 2733 ਸਿੱਖ ਕਤਲੇਆਮ ਦੇ ਪਿੱਛੇ 587 FIR ਦਰਜ ਹੋਈਆਂ ਪ੍ਰਵੀਨ ਜੀ। ਇਹ FIR ਦਰਜ ਹੋਣ ਦੇ ਨਾਲ ਹੀ ਖੇਲ ਸ਼ੁਰੂ ਹੋ ਗਿਆ ਰਾਜਨੀਤੀ ਦਾ। 587 FIR ਦੇ ਵਿੱਚੋਂ 240 FIR ਇਹ ਕਹਿ ਕੇ ਰੱਦ ਕਰ ਦਿੱਤੀਆਂ ਗਈਆਂ ਕਿ ਇਹਨਾਂ ਦਾ ਕੋਈ ਥੋ ਪਤਾ ਨਹੀਂ ਮਿਲਿਆ ਜੀ। ਓ ਜੀ, ਮਤਲਬ ਕਿ ਪੂਰਾ ਪਰਿਵਾਰ ਹੀ ਮਾਰਤਾ। ਕੋਈ ਗਵਾਹੀ ਦੇਣ ਵਾਲਾ ਨਹੀਂ ਬਚਿਆ, ਕੋਈ ਦੱਸਣ ਵਾਲਾ ਨਹੀਂ ਬਚਿਆ, ਗਵਾਂਢੀ ਬੋਲਣ ਲਈ ਤਿਆਰ ਨਹੀਂ। ਕਿੰਨਿਆਂ ਨੇ ਸਮਾਨ ਲੁੱਟਿਆ, ਕਿੰਨਿਆਂ ਨੇ ਮਾਰਿਆ, ਕਿੰਨਿਆਂ ਨੇ ਖੋਇਆ, ਕੋਈ ਦੱਸਣ ਵਾਲਾ ਨਹੀਂ। ਤੇ ਇਹਦਾ ਮਤਲਬ ਕੇਸ ਬੰਦ ਕਰ ਦਿਓ। ਸਹੀ ਗੱਲ ਹੈ। 240 ਕੇਸ 587 ਚੋਂ ਇੰਜ ਮੁੱਕ ਗਏ। ਪੁਲਿਸ ਕਹਿੰਦੀ ਹੈ ਜੀ ਸਾਡੇ ਰਿਕਾਰਡ 'ਚ ਇਹਨਾਂ ਦਾ ਕੋਈ ਥੋ ਪਤਾ ਨਹੀਂ, ਕੋਈ ਜਾਣਕਾਰੀ ਨਹੀਂ ਮਿਲ ਰਹੀ, ਇਸ ਲਈ ਇਹ ਫਾਈਲਾਂ ਬੰਦ। ਚਲੋ ਜੀ, ਬਾਕੀ ਬਚੇ ਕੇਸਾਂ ਦੇ ਵਿੱਚੋਂ 250 ਕੇਸ ਅਜਿਹੇ ਸਾਹਮਣੇ ਆਏ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ, ਜਿਹੜੇ ਕਟਹਿਰੇ 'ਚ ਖੜੇ ਕਰਨੇ ਸੀਗੇ, ਉਹ ਬਰੀ ਹੋ ਗਏ ਸਾਰੇ। ਮੈਂ ਕਹਿੰਦਾ ਪ੍ਰਵੀਨ ਜੀ ਇਹ ਪੁਲਿਸ ਦੀ ਨਾਕਾਮੀ ਹੋ ਸਕਦੀ ਹੈ ਜੀ। ਮੈਂ ਕਹਿੰਦਾ ਪ੍ਰਵੀਨ ਜੀ ਇਹ ਰਾਜਨੀਤਿਕ ਸਾਜ਼ਿਸ਼ ਹੋ ਸਕਦੀ ਹੈ। ਪਰ ਨਾ ਸਰਕਾਰਾਂ ਨੇ ਮੰਨਣਾ, ਨਾ ਰਾਜਨੀਤਿਕ ਧਿਰਾਂ ਨੇ, ਨਾ ਪੁਲਿਸ ਨੇ। ਚਲੋ ਆਪਾਂ ਉਹਨਾਂ ਦੀ ਬੋਲੀ 'ਚ ਗੱਲ ਕਰਦੇ ਹਾਂ ਕਿ ਉਹ ਕਹਿੰਦੇ ਨੇ ਕਿ 250 ਕੇਸਾਂ ਦੇ ਵਿੱਚ ਜਿਹੜੇ ਬੰਦੇ ਮੁਜਰਮ ਬਣਾਏ ਗਏ ਸੀਗੇ ਹਨਾ, ਉਹ ਬਰੀ ਹੋ ਗਏ। ਤੇ ਜੇ ਉਹ ਬਰੀ ਹੋ ਗਏ ਤਾਂ ਮਾਮਲਾ ਥੋੜਾ ਖਤਮ ਹੋਇਆ। ਬਿਲਕੁਲ। ਜੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ, ਕਾਨੂੰਨ ਦੇ ਵਿੱਚ ਉਹ ਦੋਸ਼ੀ ਨਹੀਂ ਹੈਗੇ ਤੇ ਫਿਰ ਦੋਸ਼ੀ ਲੱਭਣੇ ਕਿ ਨਹੀਂ ਸੀ? ਕਤਲ ਤਾਂ ਹੋਏ ਨਾ। ਬਿਲਕੁਲ। ਘਟਨਾ ਤਾਂ ਵਾਪਰੀ ਨੇ। ਜਿਹੜੇ 250 ਮਸਲੇ ਨੇ, ਉਹ ਮਸਲਿਆਂ ਦੇ ਅਸਲੀ ਦੋਸ਼ੀ ਫਿਰ ਲੱਭਣੇ ਕਿ ਨਹੀਂ ਸੀ? ਜੇ ਉਹ ਨਹੀਂ ਹੈਗੇ ਤਾਂ ਕੌਣ ਨੇ? ਬਿਲਕੁਲ। ਤੇ ਤੁਸੀਂ ਇੰਜ ਬਰੀ ਕਰਕੇ 250 ਮਾਮਲੇ ਉਹ ਨਿਬੇੜਤੇ, 240 ਬੰਦ ਕਰਤੇ, 250 ਬਰੀ ਕਰਕੇ ਨਿਬੜ ਗਏ। ਇੰਜ 490 ਮਾਮਲਿਆਂ ਦਾ ਭੋਗ ਪੈ ਗਿਆ। ਕਿੰਨਿਆਂ ਚੋਂ? 587 ਚੋਂ। 587 ਚੋਂ 490 ਦਾ ਭੋਗ ਪੈਣ ਤੋਂ ਬਾਅਦ ਪਿੱਛੇ ਬਚੇ 97 ਕੇਸ। ਤੇ 40 ਸਾਲਾਂ 'ਚ 97 ਕੇਸਾਂ ਚੋਂ 27 ਕੇਸ ਨੇ ਸਿਰਫ, ਜਿਨ੍ਹਾਂ ਦੇ ਵਿੱਚ 400 ਕੁ ਬੰਦਿਆਂ ਨੂੰ ਸਜ਼ਾ ਹੋਈ ਹੈ। ਹੁਣ ਸਜ਼ਾ ਵਾਲਾ ਪੱਖ ਵੀ ਮੈਂ ਦੱਸ ਦੇਣਾ ਜਨਾਬ। ਇਹ ਸੁਣਨ ਨੂੰ ਲੱਗਦਾ ਕਿ ਠੀਕ ਹੈ ਵੀ ਚਲੋ 400 ਨੂੰ ਤਾਂ ਹੋਈ। ਸੱਜਣ ਕੁਮਾਰ ਸਣੇ 50 ਬੰਦਿਆਂ ਦੇ ਉੱਤੇ ਮਤਲਬ ਕਿ ਕਤਲ ਵਾਲੇ ਮਾਮਲੇ ਦੇ ਵਿੱਚ ਹੈ ਨਾ, ਮਤਲਬ ਇਹ ਇਸ ਤਰ੍ਹਾਂ ਦੇ ਮਾਮਲੇ ਨੇ ਕਿ ਹੱਤਿਆ ਦੇ ਦੋਸ਼ ਸਾਬਤ ਹੋਏ ਨੇ ਜੀ। ਕਹਿੰਦੇ ਸੱਜਣ ਕੁਮਾਰ ਸਣੇ 50 ਬੰਦਿਆਂ ਤੇ ਹੱਤਿਆ ਦੇ ਦੋਸ਼ ਸਾਬਤ ਹੋਏ ਨੇ। ਔਰ ਮਾਣਯੋਗ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰ ਜਨਾਬ ਨੂੰ ਹੋ ਗਈ ਸਜ਼ਾ ਜੀ। ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਜੀ। ਚਲੋ, ਜਗਦੀਸ਼ ਟਾਈਟਲਰ 3 ਵਾਰ ਕਲੀਨ ਚਿੱਟ ਲੈ ਕੇ ਆਪਣਾ ਕੇਸ ਬੰਦ ਕਰਵਾ ਚੁੱਕਿਆ। ਕਿੰਨੀ ਪਹੁੰਚ ਅਪਰੋਚ ਹੋਣੀ ਜੀ। ਸਹੀ। ਕਿੰਨਾ ਰਸੂਖ ਹੋਣਾ ਕਿ 3 ਵਾਰ, 1 ਵਾਰ, 2 ਵਾਰ, 3 ਵਾਰ। ਉਹ ਤਾਂ ਚਲੋ ਇੱਕ ਜਜ਼ਬਾ ਹੈਗਾ ਲੜਨ ਵਾਲੀ ਧਿਰਾਂ ਦਾ, ਹੈ ਇੱਕ ਹੌਸਲਾ ਹੈਗਾ, ਹੈ ਨਾ, ਇੱਕ ਆਸ ਉਮੀਦ ਨਾਲ ਤੁਰਿਆ ਬੰਦਾ ਕਿ ਅੱਜ ਨਹੀਂ ਤਾਂ ਕੱਲ ਸੂਰਜ ਚੜੂਗਾ। ਸੋ ਉਹ ਚਾਹੇ HS ਫੂਲਕਾ ਹੋਰੀ ਹੋਣ ਜਾਂ ਹੋਰ ਸਾਡੇ ਐਡਵੋਕੇਟ ਹੋਣ, ਉਹ ਲੜ ਰਹੇ ਨੇ। ਇਸ ਲਈ ਬਾਰ-ਬਾਰ ਉਹਦੀ ਕਲੀਨ ਚਿੱਟ ਨੂੰ ਚੈਲੰਜ ਕੀਤਾ ਜਾਂਦਾ। ਫਿਰ ਕੇਸ ਖੁੱਲਦਾ, ਉਹ ਫਿਰ ਕਲੀਨ ਚਿੱਟ ਲੈਂਦਾ, ਫਿਰ ਕੇਸ ਖੁੱਲਦਾ। 3 ਵਾਰ ਏਦਾਂ ਹੋਇਆ ਤੇ ਹੁਣ ਵੀ ਉਹਦਾ ਕੇਸ ਚੱਲਦਾ। ਸੋ 40 ਸਾਲਾਂ 'ਚ ਸਿਰਫ ਇਨਸਾਫ ਦਾ ਹੀ ਇੰਤਜ਼ਾਰ ਹੈ ਤੇ ਇਨਸਾਫ ਹਜੇ ਬੋੜਿਆ ਹੀ ਨਹੀਂ, ਕਿਉਂਕਿ ਕੇਸ ਹੀ ਅਜਿਹੇ ਮਸਲਿਆਂ 'ਚ ਉਲਝਾਏ ਹੋਏ ਨੇ ਕਿ ਕਿਸੇ ਤਨ ਪੱਤਨ ਲਾਉਣ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਸਰਕਾਰਾਂ ਬਦਲੀਆਂ, ਹੈ ਨਾ, ਸਿੱਖਾਂ ਦੇ ਨਾਂ ਤੇ ਰਾਜਨੀਤੀ ਵੀ ਹੋਈ ਹੈ, ਸਿੱਖ ਲੀਡਰ ਵੀ ਕਈ ਉੱਧਰ ਜਾ ਕੇ ਤੁਲ ਗਏ। ਉਹਦੇ ਬਾਵਜੂਦ ਵੀ 40 ਸਾਲਾਂ ਤੋਂ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ। ਔਰ ਅੱਜ ਅਸੀਂ ਇਸ ਲਈ ਗੱਲ ਕਰ ਰਹੇ ਹਾਂ ਕਿ ਇਹ ਉਹ ਦਿਨ ਨੇ ਤੇ ਦੀਵਾਲੀ ਤੇ ਬੰਦੀ ਛੋੜ ਦੇ ਵਿੱਚ ਇਹ ਤਰੀਕ ਆਉਣ ਦੇ ਕਾਰਨ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਦੋਂ ਫਰਮਾਨ ਆਇਆ ਸੀ, ਉਹਦੇ ਹਵਾਲੇ ਨਾਲ ਇਸ ਪਹਿਲੂ ਤੇ ਨਜ਼ਰਸਾਨੀ ਹੋਣੀ ਬਹੁਤ ਜ਼ਰੂਰੀ ਸੀ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਜਿਹੇ ਤਬਕੇ ਦੀ ਜਿਹਨੂੰ ਦੀਵਾਲੀ ਦਾ ਕੋਈ ਚਾਅ ਨਹੀਂ ਗਾ। ਉਹਨਾਂ ਦੇ ਕਿਸਾਨ ਵੀ ਹੈ, ਮਜ਼ਦੂਰ ਵੀ ਹੈ। ਕਿਸਾਨਾਂ ਦੀ ਦੀਵਾਲੀ ਕਹਿੰਦੇ ਝੋਨੇ ਦੀਆਂ ਢੇਰੀਆਂ ਉੱਤੇ ਮੰਡੀਆਂ 'ਚ ਹੀ ਗੁਜ਼ਰ ਰਹੀ ਹੈ ਜੀ। ਪ੍ਰਵੀਨ ਜੀ, ਜੇਕਰ ਦੀਵਾਲੀ ਦਾ ਦਿਨ ਹੋਵੇ ਜੀ, ਮਤਲਬ ਦੀਵਾਲੀ ਤੇ ਬੰਦੀ ਛੋੜ ਦਿਵਸ ਆਪਣੇ ਇਕੱਠਿਆਂ ਆਉਂਦਾ ਤੇ ਇਕੱਠਿਆਂ ਮਨਾਇਆ ਵੀ ਜਾਂਦਾ,
ਉਹ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਵੀ ਆ। ਦੀਵਾਲੀ ਵੀ ਸਾਂਝੇ ਰੂਪ 'ਚ ਜਿਵੇਂ ਮਨਾਈ ਜਾਂਦੀ ਹੈ, ਇੱਕੋ ਇੱਕ ਤਿਉਹਾਰ ਹੈ ਦੀਵਾਲੀ, ਜਿਹਦੇ ਪਰ ਹਰ ਵਿਅਕਤੀ ਦਾ ਦਿਲ ਕਰਦਾ ਕਿ ਮੈਂ ਆਪਣੇ ਪਰਿਵਾਰ 'ਚ ਹੋਵਾਂ, ਆਪਣੇ ਘਰੇ ਹੋਵਾਂ, ਆਪਣੇ ਜਵਾਕਾਂ ਨਾਲ ਹੋਵਾਂ। ਇਹ ਚਾਨਣ, ਇਹ ਖੁਸ਼ੀਆਂ, ਇਹ ਮਤਲਬ ਕਿ ਏਕਤਾ ਦਾ ਪ੍ਰਤੀਕ, ਇਹ ਮਿਲਵਰਤਨ ਦਾ ਪ੍ਰਤੀਕ, ਇਹ ਤਿਉਹਾਰ ਨੂੰ ਮੈਂ ਆਪਣਿਆਂ 'ਚ ਮਨਾਵਾਂ। ਫੌਜ ਦੇ ਜਵਾਨ ਸਰਹੱਦ ਤੇ ਹੁੰਦੇ ਨੇ ਦੇਸ਼ ਦੀ ਰੱਖਿਆ ਲਈ, ਸਾਰੇ ਘਰੇ ਨਹੀਂ ਪਰਤ ਪਾਉਂਦੇ ਜੀ ਸਹੀ। ਕਿੰਨੇ ਪੁਲਿਸ ਮੁਲਾਜ਼ਮ, ਮੈਂ ਕਹਿੰਦਾ ਲੱਖ ਖਾਮੀਆਂ ਹੋਣ, ਪਰ ਜਦੋਂ ਆਪਾਂ ਲੋਕ ਘਰਾਂ 'ਚ ਹੁੰਦੇ ਆ ਤੇ ਬਾਜ਼ਾਰਾਂ 'ਚ ਤੈਨਾਤ ਨੇ, ਗਲੀਆਂ 'ਚ ਤੈਨਾਤ ਨੇ, ਡਿਊਟੀਆਂ ਕਰ ਰਹੇ ਨੇ, ਕਿ ਮੇਲਾ ਲੱਗਿਆ ਜੀ, ਬਾਜ਼ਾਰ 'ਚ ਲੋਕ ਖਰੀਦੋ ਫਰੋਖਤ ਕਰ ਰਹੇ ਨੇ ਤੇ ਉਹ ਡਿਊਟੀਆਂ ਤੇ ਖੜੇ ਨੇ, ਸਾਰੇ ਘਰੇ ਨਹੀਂ ਆ ਪਾਉਂਦੇ। ਆਪਾਂ ਕੱਲੇ ਮੈਡੀਕਲ ਦੇ ਹਵਾਲੇ ਨਾਲ ਗੱਲ ਕਰਕੇ ਹਟੇ ਆ ਕਿ ਬੰਬ ਪਟਾਕੇ ਜਿਹੜੇ ਚੱਲ ਰਹੇ ਨੇ, ਇਹ ਤੋਂ ਬਾਅਦ ਕਿੰਨੇ ਹਸਪਤਾਲਾਂ 'ਚ ਜਾਣੇ ਨੇ। ਇਸ ਲਈ ਸਾਰਿਆਂ ਨੂੰ, ਹਸਪਤਾਲ ਵਾਲੇ, ਅਮਲੇ ਫਲ, ਡਾਕਟਰ, ਨਰਸ ਜਾਂ ਹੋਰ ਸਟਾਫ ਨੂੰ, ਸਾਰਿਆਂ ਨੂੰ ਛੁੱਟੀ ਨਹੀਂ ਮਿਲਦੀ, ਦੀਵਾਲੀ ਤੇ ਖੜੇ ਨਹੀਂ ਆ, ਹੋਰ ਕਿੰਨੇ ਹੋਣਗੇ। ਪਰ ਇਹ ਸਾਰੇ ਜਿਨ੍ਹਾਂ ਦੇ ਆਪਾਂ ਹਵਾਲੇ ਨਾਲ ਗੱਲ ਕਰ ਰਹੇ ਹਾਂ, ਇਹ ਇੱਕ ਕਿਸੇ ਨਾ ਕਿਸੇ ਹਵਾਲੇ ਤੋਂ ਡਿਊਟੀ ਤੇ ਤੈਨਾਤ ਨੇ। ਸਹੀ ਸਹੀ ਸਹੀ। ਕਿਸੇ ਨਾ ਕਿਸੇ ਰੂਪ 'ਚ, ਕਿਸੇ ਨਾ ਕਿਸੇ ਧਿਰ ਵੱਲੋਂ ਇੱਕ ਨੌਕਰੀ ਦੇ ਤੋਂ ਕੰਮ ਸ਼ੁਰੂ ਕਰਕੇ, ਚਾਹੇ ਉਹ ਦੇਸ਼ ਸੇਵਾ ਹੈ, ਚਾਹੇ ਉਹ ਜਜ਼ਬਾ ਹੈ, ਜਿਹੜੀ ਇਹ ਚੀਜ਼ਾਂ ਚੁਣੀਆਂ ਜਾਂਦੀਆਂ ਨੇ, ਡਾਕਟਰੀ ਦਾ, ਪੁਲਿਸ ਦਾ, ਜਾਂ ਮਤਲਬ ਕਿ ਫੌਜ ਦਾ, ਇੱਕ ਦੇਸ਼ ਜਜ਼ਬਾ, ਇੱਕ ਕਰਨ ਦੀ ਭਾਵਨਾ, ਕੁਝ ਸੇਵਾ ਦੀ ਭਾਵਨਾ, ਕਿ ਪੁੰਨ ਨਾਲੇ ਫਲੀਆਂ, ਇਸ ਵਾਲੇ ਨਾਲ ਇਹ ਸੇਵਾਵਾਂ ਚੁਣੀਆਂ ਜਾਂਦੀਆਂ ਨੇ। ਪਰ ਤਾਂ ਵੀ ਇਹ ਨੌਕਰੀ ਦੇ ਵਾਲੇ ਤੁਹਾਨੂੰ ਇੱਕ ਹੁਕਮ ਮਿਲਦਾ, ਤੁਹਾਨੂੰ ਛੁੱਟੀ ਨਹੀਂ ਮਿਲਦੀ, ਮਨਜ਼ੂਰੀ ਨਹੀਂ ਮਿਲਦੀ, ਤੁਸੀਂ ਨਹੀਂ ਜਾ ਪਾਉਂਦੇ। ਪਰ ਕਿਸਾਨ ਤਾਂ ਕਿਸੇ ਦਾ ਨੌਕਰੀ ਨਹੀਂ ਕਰਦਾ, ਤੇ ਉਹਦੇ ਬਾਵਜੂਦ ਹੁਣ ਤਾਂ ਮੰਡੀਆਂ 'ਚ ਰੁਲੇ, ਉਸ ਦਾ ਕੋਈ ਤਨਖਾਹ ਨਹੀਂ ਮਿਲਣੀ, ਕੋਈ ਭੱਤੇ ਨਹੀਂ ਮਿਲਣੇ। ਸਹੀ ਸਹੀ ਸਹੀ। ਹਾਂ, ਉਹ ਜਿਹੜਾ ਅਨਾਜ ਪੈਦਾ ਕਰਦਾ 6 ਮਹੀਨੇ ਦੀ ਤਪੱਸਿਆ ਤੋਂ ਬਾਅਦ, ਉਸ ਦੇ ਅਨਾਜ ਦੇ ਉੱਤੇ ਸਰਕਾਰਾਂ ਆਪਣੀ ਰਾਜਨੀਤੀ ਜ਼ਰੂਰ ਕਰਦੀਆਂ, ਚਾਹੇ ਉਹ ਵੇਚਣ ਖਰੀਦਣ ਦੇ ਨਾਂ ਦੇ ਉੱਤੇ ਪੱਗਾਂ ਲਹਾਉਣ ਦਾ ਡਰਾਮਾ ਕਰਨਾ ਹੋਵੇ, ਚਾਹੇ ਜ਼ਖਮੀ ਹੋਣ ਦਾ ਡਰਾਮਾ ਕਰਨਾ ਹੋਵੇ, ਚਾਹੇ ਬੀਜੇਪੀ ਦਾ ਦਫ਼ਤਰ ਘੇਰ ਕੇ ਦੱਸਣਾ ਹੋਵੇ ਕਿ ਅਸੀਂ ਪਤਾ ਨਹੀਂ ਮੋਦੀ ਘੇਰ ਲਿਆ, ਹੈ ਨਾ। ਤੇ ਦੂਏ ਪਾਸੇ ਚਾਹੇ ਸਰਕਾਰ ਮੋਦੀ ਵਰਗੀ ਕਹੇ ਕਿ ਲਓ ਜੀ ਅਸੀਂ 5 ਕਿਲੋ ਅਨਾਜ ਵੰਡਤਾ, ਅਸੀਂ ਕਣਕ ਵੰਡਤੀ, ਝੋਨਾ ਵੰਡਤਾ, ਅਸੀਂ ਚੌਲ ਵੰਡਤੇ। ਉਹ ਇਸੇ ਫਸਲਾਂ ਤੇ ਰਾਜਨੀਤੀ ਹੁੰਦੀ ਹੈ, ਵੋਟਾਂ ਦੀ ਰਾਜਨੀਤੀ ਵੀ। ਪਰ ਪੰਜਾਬ ਤੇ ਹਰਿਆਣਾ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ, ਤਾਂ ਉੱਤਰੀ ਭਾਰਤ ਦੇ ਵਿੱਚੋਂ, ਪੰਜਾਬ ਹਰਿਆਣਾ ਚੋਂ ਹੀ ਅੱਧ ਤੋਂ ਵੱਧ ਅਨਾਜ ਜਾਂਦਾ ਹੈ, ਜਿਹੜਾ ਦੇਸ਼ ਦਾ ਢਿੱਡ ਭਰਦਾ। ਸਹੀ। ਤੇ 1 ਤਰੀਕ ਤੋਂ ਪੰਜਾਬ ਦੇ ਵਿੱਚ ਸਰਕਾਰੀ ਮੰਡੀ ਸ਼ੁਰੂ ਹੋਈ ਹੈ। ਅੱਜ 1 ਨਵੰਬਰ ਚੜ ਗਿਆ, 1 ਮਹੀਨੇ ਤੋਂ ਉੱਪਰ ਵਕਫਾ ਬੀਤ ਗਿਆ, ਤੇ ਕਿਸਾਨ ਦਾ ਜੇ ਮਸਲਾ ਹੱਲੇ ਨਹੀਂ ਹੋਇਆ ਜਨਾਬ। ਪ੍ਰਵੀਨ ਜੀ, ਜਦੋਂ ਮੰਡੀ ਸ਼ੁਰੂ ਹੋਣੀ ਸੀ, ਉਹ ਤੋਂ ਪਹਿਲਾਂ ਸਰਕਾਰ ਦਾ ਰਿਕਾਰਡ ਸੀਗਾ ਕਿ ਅਸੀਂ 180 ਤੋਂ ਲੈ ਕੇ 185 ਲੱਖ ਮੀਟਰ ਟਨ ਤੱਕ ਝੋਨਾ ਖਰੀਦਾਂਗੇ, ਕਿਉਂਕਿ ਪਹਿਲਾਂ ਰਿਪੋਰਟਾਂ ਆ ਜਾਂਦੀਆਂ ਨੇ ਕਿ ਇਸ ਵਾਰ ਇੰਨਾ ਰਕਬਾ ਝੋਨੇ ਦੇ ਹੇਠ ਹੈ, ਤੇ ਇੰਨਾ ਝਾੜ ਆਉਣਾ, ਔਸਤਨ ਇੰਨਾ ਮੰਡੀਆਂ 'ਚ ਸਮਾਨ ਆਉਣਾ, ਇੰਨਾ ਅਸੀਂ ਖਰੀਦ ਲੈਣਾ। 180 ਤੋਂ 185 ਲੱਖ ਮੀਟਰ ਟਨ ਝੋਨੇ ਦੀ ਆਮਦ ਦੇ ਹਵਾਲੇ ਨਾਲ ਸਰਕਾਰ ਦੀ ਖਰੀਦ ਦੀ ਰਣਨੀਤੀ ਸੀਗੀ। ਤੇ ਅੱਜ 1 ਮਹੀਨਾ ਬੀਤਣ ਤੋਂ ਬਾਅਦ ਖਰੀਦਿਆ ਕਿੰਨਾ ਜੇ? ਸਿਰਫ 73 ਲੱਖ ਮੀਟਰ ਟਨ। ਕਿੰਨਾ? ਅੱਧਾ ਵੀ ਨਹੀਂ ਖਰੀਦਿਆ ਗਿਆ ਜੀ। ਹਾਂ, ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰਾ ਆ ਗਿਆ, ਅਜੇ ਆ ਵੀ ਰਿਹਾ ਮੰਡੀ 'ਚ, ਪਰ ਜਿਹੜਾ ਆਇਆ ਵੀ ਉਹਦੇ ਹਵਾਲੇ ਨਾਲ ਹਿਸਾਬ ਲਈ ਕਿ ਮਹੀਨੇ 'ਚ ਅਜੇ 73 ਲੱਖ ਮੀਟਰ ਟਨ। ਚਲੋ ਮੈਂ ਕਹਿੰਦਾ, ਆਪਾਂ ਕਹਿੰਦੇ ਆ ਕਿ ਅਜੇ ਆਇਆ ਹੀ 80, 90, 100 ਤੱਕ ਹੋਊਗਾ, ਇਸ ਲਈ 73 ਖਰੀਦ ਲਿਆ ਜੀ। ਚੁਕਾਇਆ ਕਿੰਨਾ? 73 ਲੱਖ ਮੀਟਰ ਟਨ ਖਰੀਦ ਕੇ 37 ਲੱਖ ਮੀਟਰ ਟਨ ਚੱਕਿਆ ਜੀ ਸਿਰਫ। ਉਹਦਾ ਵੀ ਅੱਧ ਦੇ ਕਰੀਬ ਜੀ ਚੱਕਿਆ। ਉਹ ਵੀ, ਹਾਂ, ਇੱਥੋਂ ਅੰਦਾਜ਼ਾ ਲਾ ਲਓ ਕਿ ਤੁਹਾਡੀ ਨੀਅਤ ਤੇ ਨੀਤੀ ਕਿਹੋ ਜਿਹੀ ਹੈ। ਤੇ ਫਿਰ ਢੇਰੀਆਂ ਤੇ ਦਰੀਆਂ ਵਿਛਾ ਕੇ, ਹੈ ਨਾ, ਮੰਜਾ ਢਾਹ ਕੇ, ਹੈ ਨਾ, ਸੋਣਾ ਕਾਹਦਾ ਹੁੰਦਾ? ਨੀਂਦ ਕਿੱਥੇ ਆਉਂਦੀ ਹੈ ਫਿਰ ਉੱਥੇ? ਨਹੀਂ ਹੁੰਦੀ, ਬਿਲਕੁਲ ਸਹੀ ਹੈ। ਜਦੋਂ ਫਸਲ ਵੀ ਵਿਕੀ, ਮਤਲਬ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਇਕੱਲੇ ਕਿਸਾਨ ਦੀ ਫਸਲ ਦਾ ਮਸਲਾ ਨਹੀਂ ਹੈ, ਇਹ ਪੰਜਾਬ ਹਰਿਆਣਾ ਦੇ ਅਰਥਚਾਰੇ ਦਾ ਪਹਿਲੂ ਵੀ ਹੈ। ਇਹਦੇ ਨਾਲ ਬਜਾਜੀ ਵਾਲੇ ਦੇ ਘਰੇ ਵੀ ਪੈਸੇ ਜਾਣੇ ਆ, ਇਹਦੇ ਨਾਲ ਕਰਿਆਨੇ ਵਾਲੇ ਦੇ ਘਰੇ ਵੀ ਪੈਸੇ ਜਾਣੇ ਆ, ਇਹਦੇ ਨਾਲ ਜੇ ਕਿਸੇ ਨੇ ਮਤਲਬ ਆਪਣੇ ਜਵਾਕ ਦੀ ਫੀਸ ਭਰਨੀ ਹੈ, ਕਿਸੇ ਨੇ ਛੱਤ ਪਾਉਣੀ ਹੈ, ਕਿਸੇ ਨੇ ਵਿਆਹ ਕਰਾਉਣਾ, ਉਹ ਪੈਸਾ ਬਾਜ਼ਾਰ ਚ ਆਉਣਾ। ਤੇ ਪਰ ਅਫਸੋਸ, ਸਰਕਾਰਾਂ ਦੀ ਮਨਸ਼ਾ ਕਿਹੋ ਜਿਹੀ ਹੈ ਤੇ ਉਹਦਾ ਨਤੀਜਾ ਭੋਗ ਕੌਣ ਰਿਹਾ ਕਿ ਦੇਸ਼ ਦਾ ਅੰਨਦਾਤਾ ਦੀਵਾਲੀ ਦਾ ਤਿਉਹਾਰ ਆਪਣੇ ਜਵਾਕਾਂ ਨਾਲ ਮਨਾਉਣ ਦੀ ਬਜਾਏ
ਝੋਨੇ ਦੀਆਂ ਢੇਰੀਆਂ ਤੇ ਮੰਡੀਆਂ 'ਚ ਬਣਾ ਰਿਹਾ। ਜੀ ਬਿਲਕੁਲ ਬਿਲਕੁਲ। ਤੇ ਆਪਾਂ ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਬਾਰੇ, ਅੰਦਰਲੀ ਸਿਆਸਤ ਦੇ ਬਾਰੇ। ਕੁਲਤਾਰ ਸੰਧਵਾ ਤੇ ਹਰਪਾਲ ਚੀਮਾ ਕਹਿੰਦੇ ਦੀਵਾਲੀ ਦੇ ਤੋਹਫੇ ਭੇਂਟ ਕਰਨ ਦੇ ਲਈ ਦਿੱਲੀ ਪਹੁੰਚੇ ਕੇਜਰੀਵਾਲ ਸਾਹਿਬ। ਪ੍ਰਵੀਨ ਜੀ, ਡਰੈਗਨ ਫਰੂਟ ਲੈ ਕੇ ਗਏ ਆ ਕੇਜਰੀਵਾਲ ਲਈ। ਤੁਸੀਂ ਤਾਂ ਕਹਿੰਦੇ ਸੀ ਲੋਕ ਆਪਦੇ ਪਰਿਵਾਰਾਂ ਨਾਲ ਮਨਾਉਂਦੇ ਆ, ਸੁਪਰੀਮੋ ਨਾਲ ਵੀ ਤਾਂ ਮਨਾਉਂਦੇ ਹੀ ਆ ਦੀਵਾਲੀ। ਨਹੀਂ, ਹੁਣ ਇਹ ਨਹੀਂ ਪਤਾ ਆਪਣੇ ਸੁਪਰੀਮੋ ਨਾਲ ਮਨਾਈ ਹੈ ਕਿ ਨਹੀਂ ਮਨਾਈ, ਪਰ ਦਿੱਲੀ ਵਾਲੇ ਸੁਪਰੀਮੋ ਨਾਲ ਮਨਾਉਣ ਜ਼ਰੂਰ ਗਏ। ਹਰਪਾਲ ਚੀਮਾ ਦਾ ਮੁਖੀ ਤਾਂ ਭਗਵੰਤ ਮਾਨ ਹੈ ਨਾ। ਮੈਨੂੰ ਨਹੀਂ ਪਤਾ ਕਿ ਉਹਨੂੰ ਡਰੈਗਨ ਦਿੱਤਾ ਕਿ ਨਹੀਂ ਦਿੱਤਾ। ਹਰਪਾਲ ਚੀਮਾ ਜੀ ਕਹਿੰਦੇ ਮੇਰੇ ਹਲਕੇ ਦੇ ਵਿੱਚ ਇੱਕ ਕਿਸਾਨ ਡਰੈਗਨ ਫਰੂਟ ਉਗਾਉਂਦਾ, ਮੈਂ ਉੱਥੋਂ ਸਪੈਸ਼ਲ ਬਣਾ ਕੇ ਲਿਆਇਆ। ਅੱਛਾ, ਵਾਹ। ਤੇ ਇਸ ਲਈ ਜੀ ਕੇਜਰੀਵਾਲ ਜੀ ਤੁਹਾਨੂੰ ਭੇਟ ਕਰਨਾ ਹੈ। ਪ੍ਰਵੀਨ ਜੀ, ਆਪਾਂ ਕੱਲ ਇੱਕ ਐਮਐਲਏ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਕੀਤੀ ਸੀ, ਮੈਨੂੰ ਯਾਦ ਹੈ ਕਿ ਐਮਐਲਏ ਦੀ ਰਿਪੋਰਟ ਕਾਰਡ ਦੇਖਿਆ ਜਾ ਰਿਹਾ ਹੈ। ਐਮਐਲਏ ਨੂੰ ਪੁੱਛਿਆ ਜਾ ਰਿਹਾ ਕਿ ਗੁੱਟਬਾਜੀ ਤਾਂ ਨਹੀਂ ਹੈ, ਜੇ ਵੱਡਾ ਕਦਮ ਚੁੱਕਿਆ ਸਾਡੇ ਨਾਲ ਖੜੋਗੇ। ਕਿ ਇਹ ਦੋਏ ਸਵਾਲਾਂ ਦਾ ਜਵਾਬ ਹੈ ਹਰਪਾਲ ਚੀਮਾ ਔਰ ਕੁਲਤਾਰ ਸੰਧਵਾ ਦਾ ਇਕੱਠਿਆਂ ਕੇਜਰੀਵਾਲ ਕੋਲ ਜਾਣਾ। ਕੀ ਇਹਨਾਂ ਨੇ ਇਹ ਕਿਹਾ ਕਿ ਹਾਂਜੀ ਲਓ ਅਸੀਂ ਦੀਵਾਲੀ ਦੇ ਮੌਕੇ ਚੇਚੇ ਤੌਰ ਤੇ ਤੁਹਾਨੂੰ ਤੋਹਫੇ ਦੇਣ, ਫਰੂਟ ਦੀਆਂ ਟੋਕਰੀਆਂ ਦੇਣ, ਗੁਲਦਸਤੇ ਦੇਣ, ਇਸ ਲਈ ਆਏ ਆ ਕਿ ਅਸੀਂ ਗੁੱਟਬਾਜੀ 'ਚ ਹੈਗੇ ਆ ਜੀ, ਪਰ ਤੁਹਾਡੇ ਵਾਲੀ 'ਚ ਅਸੀਂ ਜਦੋਂ ਤੁਸੀਂ ਵੱਡਾ ਕਦਮ ਚੁੱਕੋਗੇ ਅਸੀਂ ਤੁਹਾਡੇ ਫੈਸਲੇ ਨੂੰ ਕਬੂਲ ਕਰਾਂਗੇ ਜੀ, ਇਹ ਕਹਿਣ ਗਏ ਨੇ ਜੀ। ਵੈਸੇ ਪੰਜਾਬ ਦੀ ਰਾਜਨੀਤੀ 'ਚ ਫਰੂਟ ਦੀ ਖਾਸੀ ਮਹੱਤਤਾ ਹੈ। ਮਤਲਬ ਸੁਨੀਲ ਜਾਖੜ ਹੋਰੀ ਆਪਣੇ ਬਾਗ ਦੇ ਸਭ ਤੋਂ ਪਹਿਲੇ ਕਿੰਨੂਆਂ ਦੀ ਟੋਕਰੀ ਗਾਂਧੀ ਪਰਿਵਾਰ ਨੂੰ ਭੇਟ ਕਰਨ ਜਾਂਦੇ ਹੁੰਦੇ ਸੀ ਚੇਚੇ ਤੌਰ ਤੇ ਚੀਕੂ ਤੇ ਸੀਤਾਫਲ ਬਹੁਤ ਮਸ਼ਹੂਰ ਹੋਇਆ ਕੈਪਟਨ ਅਮਰਿੰਦਰ ਸਿੰਘ ਵਾਲਾ। ਸਹੀ ਹੈ। ਤੇ ਹੁਣ ਡਰੈਗਨ ਫਰੂਟ ਜਦੋਂ ਵੀ ਰਾਜਨੀਤਿਕ ਚਰਚਾ ਆਊਗੀ ਤਾਂ ਹੁਣ ਡਰੈਗਨ ਫਰੂਟ ਉਹਦੇ ਵਿੱਚ ਦਰਜ ਹੋ ਗਿਆ। ਪਰ ਦੀਵਾਲੀ ਦੇ ਮੌਕੇ ਦਿੱਤੇ ਤੋਹਫੇ ਕੀ ਦੀਵਾਲੀ ਤੋਂ ਬਾਅਦ ਚੱਲਣ ਵਾਲੇ ਪਟਾਕਿਆਂ ਨਾਲ ਤਾਂ ਨਹੀਂ ਕੋਈ ਸੰਬੰਧ ਰੱਖਦੇ? ਆਪਾਂ ਕੱਲੇ ਗੱਲ ਕਰਕੇ ਹਟਿਆ ਕਿ ਬੜਾ ਪਟਾਕਾ ਚਲਾਉਣਾ ਚਾਹੁੰਦੇ ਕੇਜਰੀਵਾਲ ਜੀ ਦੀਵਾਲੀ ਤੋਂ ਬਾਅਦ। ਕੀ ਉਸ ਡੱਬੇ 'ਚ ਇਹ ਫਿੱਟ ਤਾਂ ਨਹੀਂ ਹੋਣਾ ਚਾਹੁੰਦੇ? ਪਰ ਵੀ ਜੀ ਅੱਜ ਕੱਲ੍ਹ ਨਾ ਇੱਕ ਰਿਵਾਜ ਬਦਲ ਗਿਆ ਜਨਮ ਦਿਨਾਂ ਦਾ ਜੀ। ਮਤਲਬ ਜੇ ਤੁਸੀਂ ਜਵਾਕ ਦਾ ਜਨਮ ਦਿਨ ਦੇਖੋ ਆਪਣੇ ਗਲੀ ਮੁਹੱਲਿਆਂ 'ਚ ਜਿਹੜੇ ਅੱਜ ਕੱਲ੍ਹ ਹੁੰਦੇ ਨੇ, ਉਹਦੇ ਵਿੱਚ ਹੁੰਦਾ ਕਿ ਵੀ ਜਵਾਕ ਦਾ ਜਨਮ ਦਿਨ ਹੈ, ਮੁਹੱਲੇ ਵਾਲੇ ਜਵਾਕ ਬੁਲਾ ਲਓ, ਉਹਦੇ ਸਕੂਲ ਵਾਲੇ, ਉਹਦੇ ਕੋਈ ਦੋਸਤ ਮਿੱਤਰ ਨੇ ਬੁਲਾ ਲਓ, ਤੇ ਜਿਸ ਉਮਰ ਦੇ ਬੱਚੇ ਨੇ ਉਸ ਉਮਰ ਦੇ ਹਵਾਲੇ ਨਾਲ ਬੱਚੇ ਲਈ ਤੋਹਫੇ ਲਿਆਉਂਦੇ ਆ। ਤੇ ਪਰ ਹੁਣ ਇੱਕ ਰਿਟਰਨ ਗਿਫਟ ਦਾ ਰਿਵਾਜ ਤੁਰ ਪਿਆ। ਅੱਛਾ, ਕਿ ਜਵਾਕ ਨੂੰ ਜਾਣ ਲੱਗੇ ਰਿਟਰਨ। ਹੁਣ ਤਾਂ ਵਿਆਹਾਂ ਤੇ ਵੀ ਇਹ ਤੁਰ ਪਿਆ ਕਿ ਤੁਸੀਂ ਸ਼ਗਨ ਪਾਓਗੇ ਅਸੀਂ ਗਿਫਟ ਦਵਾਂਗੇ ਤਾਂ ਅਸੀਂ ਰਿਟਰਨ ਗਿਫਟ ਦੇਵਾਂਗੇ। ਇਹ ਕੀ ਕੇਜਰੀਵਾਲ ਜੀ ਨੂੰ ਇਹਨਾਂ ਨੇ ਗਿਫਟ ਦੇ ਕੇ ਇਹ ਆਸ ਤਾਂ ਨਹੀਂ ਰੱਖੀ ਕਿ ਹੁਣ ਤੁਹਾਨੂੰ ਤੁਸੀਂ ਰਿਟਰਨ ਗਿਫਟ ਰਾਜਨੀਤਿਕ ਰੂਪ 'ਚ ਦਵਾਂਗੇ? ਸਹੀ ਕਿ ਇਹ ਕਹਿੰਦੇ ਦੀਵਾਲੀ ਤੋਂ ਪਹਿਲਾਂ ਅਸੀਂ ਤੁਹਾਨੂੰ ਤੋਹਫੇ ਦਿੰਦੇ ਹਾਂ, ਦੀਵਾਲੀ ਤੋਂ ਬਾਅਦ ਤੁਸੀਂ। ਵੈਸੇ ਇੱਕ ਦੌਰ ਰਿਹਾ ਕਿ ਰਾਜਨੀਤਿਕ ਧਿਰ ਦੇ ਲੋਕ ਕਿਸੇ ਵੀ ਪਾਰਟੀ ਦੇ ਦੂਸਰੇ ਬੰਦੇ ਨੂੰ ਮਿਲ ਗਿਲ ਸਕਦੇ ਸੀ, ਕਦੇ ਸ਼ੰਕੇ ਸ਼ੋਭੇ ਨਹੀਂ ਹੁੰਦੇ ਸੀ। ਮਤਲਬ ਇੱਕ ਸੂਬੇ ਦੀ ਸਰਕਾਰ ਹੋਰ ਹੈ, ਕੇਂਦਰ ਦੀ ਸਰਕਾਰ ਹੋਰ ਹੈ, ਸੂਬੇ ਦਾ ਮੰਤਰੀ ਕੇਂਦਰੀ ਮੰਤਰੀ ਨੂੰ ਮਿਲ ਰਿਹਾ, ਸੂਬੇ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਮਿਲ ਰਿਹਾ, ਕਦੇ ਸਵਾਲ ਨਹੀਂ ਆਇਆ। ਹਾਂ, ਵਿਆਹਾਂ ਸ਼ਾਦੀਆਂ ਜਦੋਂ ਲੀਡਰ ਇਕੱਠੇ ਹੁੰਦੇ ਸੀ ਤਾਂ ਵੀ ਇਹੋ ਜਿਹੇ ਕੋਈ ਸ਼ੰਕੇ ਸ਼ੋਭੇ ਨਹੀਂ ਹੁੰਦੇ ਸੀ। ਇਹ ਚਰਚਾ ਜ਼ਰੂਰ ਚੱਲਦੀ ਸੀ, ਦੇਖ ਲਓ ਭਾਈ ਸਾਨੂੰ ਲੜਾਈ ਜਾਂਦੇ ਆ, ਆਪ ਇਕੱਠੇ ਹੋ ਜਾਂਦੇ, ਇੱਕੋ ਥੈਲੀ ਦੇ ਚੱਟੇ ਵੱਟੇ। ਪਰ ਇੰਨੀ ਗੰਦਲੀ ਹੋ ਗਈ ਰਾਜਨੀਤੀ ਕਿ ਹੁਣ ਤਾਂ ਦੂਜਿਆਂ ਨੂੰ ਮਿਲਣਾ ਤਾਂ ਕੀ, ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਮਿਲਣ ਤੇ ਵੀ ਅਸੀਂ ਚਰਚਾ ਕਰ ਰਹੇ ਹਾਂ। ਸਹੀ, ਬਿਲਕੁਲ ਸਹੀ ਹੈ। ਇਹ ਹਾਲਤ ਹੋ ਗਈ ਹੁਣ। ਇਹਨਾਂ ਨੇ ਪੈਦਾ ਕੀਤਾ ਨਾ ਇਹ ਹਾਲਾਤ, ਆਪਦੀ ਇਹਨਾਂ ਦੀ ਭਰੋਸੇਯੋਗਤਾ ਖਤਮ ਹੋਈ ਹੈ ਨਾ, ਇਹਨਾਂ ਨੇ ਕ੍ਰੈਡੀਬਿਲਿਟੀ ਡਾਊਨ ਕੀਤੀ ਹੈ। ਕਰਨਾ ਹੋਰ, ਕਹਿਣਾ ਕੁਛ ਹੋਰ, ਦੱਸਣਾ ਕੁਛ ਹੋਰ, ਜਾਣਾ ਕਿਤੇ ਹੋਰ, ਦਿਖਣਾ ਕਿਤੇ ਹੋਰ। ਸੋ ਇਸ ਲਈ ਇਹ ਤੋਹਫੇ, ਇਹ ਡਰੈਗਨ ਫਰੂਟ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਇਹਨਾਂ ਲਈ ਸਹਾਈ ਹੋਣਗੇ, ਇਹ ਦੀਵਾਲੀ ਤੋਂ ਬਾਅਦ ਜਾਂ 13 ਤਰੀਕ ਦੀਆਂ ਜ਼ਿਮਨੀ ਚੋਣਾਂ ਦੇ 23 ਨੂੰ ਆਏ ਨਤੀਜਿਆਂ ਤੋਂ ਬਾਅਦ ਕਿਸੇ ਵੀ ਸਮੇਂ। ਵੈਸੇ ਇੱਕ ਪਟਾਕਾ ਤਾਂ ਚੱਲਣਾ ਤੈਅ ਹੀ ਆ ਪ੍ਰਧਾਨ ਵਾਲਾ, ਪਰ ਮੁੱਖ ਮੰਤਰੀ ਵਾਲਾ ਪਟਾਕਾ ਨਾ ਚੱਲ ਜਾਵੇ, ਬਸ ਇਹ ਫਿਕਰ ਜ਼ਰੂਰ ਹੈਗਾ ਮਾਨ ਸਾਹਿਬ ਦੇ ਘਰੇ। ਨਹੀਂ, ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਵੀ ਉਹ ਮੰਤਰੀ ਨੇ ਆਪਣੇ ਜਿਹੜੇ ਚੀਮਾ ਸਾਹਿਬ ਨੇ, ਉਹਨਾਂ ਦਾ ਪਹਿਲਾਂ ਪ੍ਰੋਟੋਕਾਲ ਦੇ ਮੁਤਾਬਿਕ ਤਾਂ ਮੁੱਖ ਮੰਤਰੀ ਨੂੰ ਮਿਲਣਾ ਬਣਦਾ ਸੀਗਾ। ਮੈਂ ਕਹਿੰਦਾ ਮਿਲੇ ਹੋਣਗੇ, ਹਾਂਜੀ, ਆਪਾਂ ਮੰਨ ਲਈਏ, ਹਾਂਜੀ, ਹੈ ਨਾ। ਪਰ ਤੁਸੀਂ ਅਚੇਚੇ ਤੌਰ ਤੇ ਕੇਜਰੀਵਾਲ ਵਾਲੀ ਫੋਟੋ ਜਨਤਕ ਕਰ ਰਹੇ ਹੋ। ਕੀ ਪ੍ਰਭਾਵ ਅਚੇਚੇ ਤੌਰ ਤੇ ਸੋਸ਼ਲ ਮੀਡੀਆ ਤੇ ਪਾ ਰਹੇ ਹੋ? ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕੀ ਸੁਨੇਹਾ ਦੇਣਾ ਚਾਹੁੰਦੇ? ਇਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਆਪ ਦੇ ਐਮਐਲਏ ਨੂੰ? ਹਾਂ, ਸਹੀ ਬਿਲਕੁਲ।
ਕਈ ਘਰ ਘੁੰਮਣ ਤੋਂ ਬਾਅਦ ਕਹਿੰਦੇ ਜਗਮੀਤ ਬਰਾੜ ਹੁਣ ਘਰ ਵਾਪਸੀ ਯਾਨੀ ਕਿ ਕਾਂਗਰਸ ਚ ਆ ਸਕਦੇ ਨੇ। ਹਾਂ ਬਿਲਕੁਲ ਜੀ, ਆਪਾਂ ਜਦੋਂ ਇਹ ਪ੍ਰੋਗਰਾਮ ਸ਼ੁਰੂ ਕਰਨਾ ਸੀ ਤਾਂ ਤੁਸੀਂ ਮੈਨੂੰ ਲੱਗਦਾ ਕਾਫੀ ਗਿਣਾ ਰਹੇ ਸੀਗੇ ਜਗਮੀਤ ਬਰਾੜ ਕਈ ਘਰਾਂ 'ਚ ਜਾਇਆ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤ੍ਰਿਣਮੂਲ ਕਾਂਗਰਸ ਤੇ ਵੀ ਜਾਇਆ ਏ, ਅੱਛਾ ਜੀ। ਬੈਂਸ ਭਰਾਵਾਂ ਦੇ ਨਾਲ ਵੀ ਥੋੜੀ ਜਿਹੀ ਸੁਰ ਸਾਂਝੀ ਰਹੀ। ਉਸਦੀ ਪ੍ਰਗਟ ਸਿੰਘ ਹੋਰਾਂ ਜਾਂ ਸੁਖਪਾਲ ਖਹਿਰਾ ਦਾ ਜਦੋਂ ਫਰੰਟ ਬਣਿਆ ਸੀ ਉਹਦੇ 'ਚ ਵੀ ਹਾਜ਼ਰੀ ਰਹੀ। ਵਿੱਚ ਦੀ ਇੱਕ ਫੋਟੋ ਵਾਇਰਲ ਹੋਈ ਸੀ ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਸੰਜੇ ਸਿੰਘ ਨਾਲ ਆਮ ਆਦਮੀ ਪਾਰਟੀ ਨਾਲ ਵੀ ਹਾਂਜੀ ਸਾਂਝ ਰਹੀ। ਤੇ ਅਕਾਲੀ ਦਲ ਦੇ ਵਿੱਚ ਵੀ ਗਏ ਤੇ ਹੁਣ ਅਕਾਲੀ ਦਲ ਦੇ ਵਿੱਚੋਂ ਵੀ ਬਾਹਰ ਹੀ ਚੱਲ ਰਹੇ ਸੀਗੇ। ਪ੍ਰਵੀਨ ਜੀ, ਜਗਮੀਤ ਬਰਾੜ ਨਾ ਪੰਜਾਬ ਦੇ ਉਹਨਾਂ 5-4 ਲੀਡਰਾਂ ਚੋਂ ਇੱਕ ਹੈ ਜਿਹਨੂੰ ਲੋਕ ਨਿੱਠ ਕੇ ਬੈਠ ਕੇ ਸੁਣਦੇ ਸੀ। ਬਿਲਕੁਲ ਸਹੀ, ਬਿਲਕੁਲ ਸਹੀ। ਮਤਲਬ ਚਾਹੇ ਉਹ ਆਪਾਂ ਕਹਿ ਲਈਏ ਕਿ ਇੱਥੋਂ ਕਾਂਗਰਸ ਦੇ ਲੀਡਰ ਰਹੇ ਨੇ ਹਨਾ, ਜਗਮੀਤ ਬਰਾੜ ਵੀ ਜਾਂ ਵੀਰ ਦਵਿੰਦਰ ਸਿੰਘ ਵੀ ਹਨਾ, ਇੱਥੋਂ ਤੱਕ ਕਿ ਜਿਹੜੇ ਆ ਮਤਲਬ ਕਿ ਵੱਖ-ਵੱਖ ਪਾਰਟੀਆਂ 'ਚ ਬਦਲਦੇ ਰਹੇ ਨੇ, ਅਕਾਲੀਆਂ ਕੰਨੀ ਵੀ ਜਾਇਆ, ਫਿਰ ਹੋਰ ਵੀ ਜਾਇਆ, ਉਹ ਇਸ ਤਰ੍ਹਾਂ 3-4 ਲੀਡਰ ਅਜਿਹੇ ਰਹੇ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਸੀ। ਉਹਨਾਂ 'ਚ ਜਗਮੀਤ ਬਰਾੜ ਦਾ ਨਾਮ ਵੱਡਾ ਸੀ। ਪੰਜਾਬ ਦੀ ਆਵਾਜ਼ ਹੈ ਨਾ, ਏਦਾਂ ਦੇ ਇਹਨਾਂ ਨੂੰ ਤਗਮੇ ਵੀ ਮਿਲੇ ਨੇ। ਇੱਕ ਵਾਰ ਜਗਮੀਤ ਬਰਾੜ ਦੌੜ 'ਚ ਸ਼ਾਮਲ ਸੀਗੇ ਕਿ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ, ਤੇ ਪ੍ਰਧਾਨਗੀ ਮਿਲ ਗਈ ਕੈਪਟਨ ਅਮਰਿੰਦਰ ਸਿੰਘ ਨੂੰ। ਚੰਡੀਗੜ੍ਹ 'ਚ ਕਾਂਗਰਸ ਭਵਨ ਦੇ ਵਿੱਚ ਤਾਜਪੋਸ਼ੀ ਸਮਾਗਮ ਸੀ ਤੇ ਅਸੀਂ ਬਤੌਰ ਪੱਤਰਕਾਰ ਉਹਨੂੰ ਕਵਰ ਕਰਨ ਗਏ ਹੋਏ ਸੀ। ਜੀ ਜੀ। ਤੇ ਉੱਥੇ ਕਈਆਂ ਦੀ ਜੇਬ ਕੱਟੀ, ਉਹਨਾਂ ਜੇਬ ਕੱਟਣ ਵਾਲਿਆਂ 'ਚ ਜਗਮੀਤ ਬਰਾੜ ਦੀ ਜੇਬ ਵੀ ਕੱਟ ਗਈ। ਅੱਛਾ। ਤੇ ਜਗਮੀਤ ਬਰਾੜ ਸਾਡੇ ਨਾਲ ਗੱਲ ਕਰਦਿਆਂ ਕਹਿੰਦਾ ਮੇਰੀ ਤਾਂ ਦੋਹਰੀ ਜੇਬ ਕੱਟ ਗਈ, ਪ੍ਰਧਾਨਗੀ ਵਾਲੀ ਵੀ ਕੱਟ ਗਈ ਤੇ ਨੋਟਾਂ ਵਾਲੀ ਵੀ ਕੱਟ ਗਈ। ਸੋ ਇਸ ਲਈ ਪਰ ਕਈ ਥਾਵਾਂ ਤੋਂ ਇਹ ਜੇਬ ਗਰਮ ਕਰਨ ਦੇ ਹਵਾਲੇ ਨਾਲ ਕਿ ਇੱਧਰੋਂ ਰਾਜਨੀਤਿਕ ਖੈਰ ਪੈ ਜਾਵੇ, ਇੱਧਰੋਂ ਰਾਜਨੀਤਿਕ ਖੈਰ ਪੈ ਜਾਵੇ, ਏਦਾਂ ਦਲ ਬਦਲੀਆਂ ਕਰਦੇ ਰਹੇ। ਪਰ ਇਸ ਵਾਰ ਆਜ਼ਾਦ ਕਾਗਜ਼ ਭਰੇ ਸੀ ਇਹਨਾਂ ਨੇ ਜਿਮਨੀ ਚੋਣ 'ਚ, ਤੇ ਉੱਥੋਂ ਕਾਗਜ਼ ਵਾਪਸ ਲੈ ਲਏ ਜੀ। ਚਾਰ ਹਲਕਿਆਂ ਦੀ ਜਿਮਨੀ ਚੋਣ ਹੈ, ਮਤਲਬ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ। ਸਭ ਤੋਂ ਘੱਟ ਉਮੀਦਵਾਰ ਚੱਬੇਵਾਲ 'ਚ ਨੇ ਔਰ ਕਿਸੇ ਉਮੀਦਵਾਰ ਨੇ ਨਾਮ ਵਾਪਸ ਨਹੀਂ ਲਿਆ ਜੀ। ਚੱਬੇਵਾਲ ਰਾਖਵੀਂ ਸੀਟ ਹੈ, ਗਿੱਦੜਬਾਹਾ, ਬਰਨਾਲਾ ਤੇ ਡੇਰਾ ਬਾਬਾ ਨਾਨਕ ਤਿੰਨੋਂ ਜਨਰਲ ਸੀਟਾਂ ਨੇ। ਇਹਨਾਂ ਚਾਰੋਂ ਸੀਟਾਂ ਦੇ ਉੱਤੇ 60 ਉਮੀਦਵਾਰ ਮੈਦਾਨ 'ਚ ਨਿਤਰੇ ਸੀ। 60 ਚੋਂ 12 ਦੇ ਕਾਗਜ਼ ਰੱਦ ਹੋ ਗਏ, 48 ਬਚੇ। 48 ਚੋਂ 3 ਨੇ ਨਾਮ ਵਾਪਸ ਲੈ ਲਏ, ਜਿਨ੍ਹਾਂ ਚੋਂ ਇੱਕ ਡੇਰਾ ਬਾਬਾ ਨਾਨਕ ਤੋਂ ਹੈ, ਇੱਕ ਬਰਨਾਲੇ ਤੋਂ ਤੇ ਇੱਕ ਗਿੱਦੜਬਾਹੇ ਤੋਂ। ਗਿੱਦੜਬਾਹੇ ਦੇ ਵਿੱਚੋਂ ਜਗਮੀਤ ਬਰਾੜ ਹੈ। ਗਿੱਦੜਬਾਹੇ ਤੋਂ ਜਗਮੀਤ ਬਰਾੜ ਨੇ ਕਾਗਜ਼ ਵਾਪਸ ਲੈ ਲਿਆ, ਰਾਜਾ ਵੜਿੰਗ ਨੂੰ ਨਿਸ਼ਾਨੇ ਤੇ ਵੀ ਰੱਖਿਆ। ਪਰ ਅੱਜ ਦਿਨ ਢਲਦਿਆਂ ਤੱਕ ਇਹ ਖਬਰ ਆਉਣ ਲੱਗੀ ਕਿ ਜਗਮੀਤ ਬਰਾੜ ਕਾਂਗਰਸ ਦੇ ਸੰਪਰਕ 'ਚ ਨੇ। ਠੀਕ ਹੈ। ਤੇ ਕਾਂਗਰਸ 'ਚ ਵਾਪਸੀ ਹੋ ਸਕਦੀ ਹੈ। ਠੀਕ ਹੈ। ਔਰ ਇਹ ਖੁਦ ਵੀ ਉਹ ਇੱਛਾ ਪ੍ਰਗਟਾਉਂਦੇ ਰਹੇ ਨੇ। ਇਸ ਕਤਾਰ 'ਚ ਤਾਂ ਵੈਸੇ ਦਲਵੀਰ ਗੋਲਡੀ ਹੋਰੀ ਵੀ ਖੜੇ ਨੇ, ਤੇ ਬੇਸ਼ੱਕ ਪ੍ਰਤਾਪ ਬਾਜਵਾ ਨੇ ਉਹਨਾਂ ਨੂੰ ਇੱਕ ਪਾਸੇ ਕੀਤਾ, ਪਰ ਰਾਜਾ ਵੜਿੰਗ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਨੂੰ ਇੱਕ ਦਿਨ ਮੈਸੇਜ ਆਇਆ ਵੀ ਸੀਗਾ, ਕੋਈ ਗੱਲ ਨਹੀਂ, ਵੈਸੇ ਤਾਂ ਉਹਨੇ ਬਹੁਤ ਵੱਡੀ ਗਲਤੀ ਕਰ ਲਈ, ਕੋਈ ਗੱਲ ਨਹੀਂ, ਵਿਚਾਰ ਲਾਂਗੇ। ਹਾਂ, ਜਿਹੜੀ ਗੱਲ ਜਾਖੜ ਵਾਲੀ ਕਰ ਰਹੇ ਹੋ, ਜਾਖੜ ਵਾਲਾ ਫੈਸਲਾ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਪੱਧਰ ਤੇ ਹੋਣ ਵਾਲਾ ਨਹੀਂ, ਬਿਲਕੁਲ ਸਹੀ ਹੈ ਨਾ। ਹਾਂ, ਪਰ ਜਗਮੀਤ ਬਰਾੜ ਦਾ ਸੁਨੇਹਾ ਲੈ ਕੇ ਰਾਜਾ ਵੜਿੰਗ ਜਾ ਸਕਦੇ ਨੇ ਕਿ ਜੀ ਇਹਨੂੰ ਲਿਆਓ ਜੀ, ਕਿਉਂਕਿ ਚਾਹੇ 2-4-10 ਵੋਟਾਂ ਹੀ ਹੋਣ ਅਗਲੇ ਦੇ ਨਾਲ, ਅੱਜ ਤਾਂ ਰਾਜਾ ਵੜਿੰਗ ਲਈ ਇੱਕ ਵੋਟ ਲਾਹੇ ਦੀ ਹੋ ਰਹੀ ਆ। ਸੋ 45 ਉਮੀਦਵਾਰ ਹੁਣ ਮੈਦਾਨ 'ਚ ਨੇ ਜੀ। 14 ਨੇ ਗਿੱਦੜਬਾਹਾ ਤੇ ਬਰਨਾਲੇ ਦੇ ਵਿੱਚ, 11 ਨੇ ਡੇਰਾ ਬਾਬਾ ਨਾਨਕ ਦੇ ਵਿੱਚ ਤੇ 6 ਨੇ ਚੱਬੇਵਾਲ ਦੇ ਵਿੱਚ। ਸੋ 3 ਉਮੀਦਵਾਰ ਜਿਹਨਾਂ ਨਾਮ ਵਾਪਸ ਲੈਣ, ਉਹਨਾਂ 'ਚ ਜਗਮੀਤ ਬਰਾੜ ਵੀ ਹੈ। ਪਰ ਨਾਮ ਵਾਪਸੀ ਤੋਂ ਬਾਅਦ ਹੁਣ ਕਾਂਗਰਸ ਦੀ ਘਰ ਵਾਪਸੀ ਦੀ ਚਰਚਾ ਤੁਰ ਪਈ ਹੈ। ਕਦੋਂ ਤੱਕ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਇਹ ਆਉਣ ਵਾਲਾ ਵਕਤ ਦੱਸੇਗਾ। ਜੀ ਜੀ। ਤੇ ਜ਼ਿਮਨੀ ਚੋਣਾਂ ਦੇ ਵਿੱਚ ਕਹਿੰਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਟੇਕ ਹੈ, ਉਹਨਾਂ ਦਾ ਜਿਹੜਾ ਆਸਰ ਹੈ ਜਿੱਤਣ ਦਾ, ਉਹ ਕਹਿੰਦੇ ਅਕਾਲੀ ਵੋਟ ਹੈ। ਉਹਨਾਂ ਨੂੰ ਐਂ ਲੱਗਦਾ ਕਿ ਅਕਾਲੀ ਤਾਂ ਮੈਦਾਨ 'ਚ ਹੈ ਨਹੀਂ ਗੇ, ਅਕਾਲੀਆਂ ਵਾਲੀ ਵੋਟ ਭੁਗਤਾ ਲਓ। ਪ੍ਰਵੀਨ ਜੀ, ਆਪਾਂ ਪਹਿਲਾਂ ਵੈਸੇ ਗੱਲ ਕਰਦੇ ਰਹੇ ਹਾਂ ਜਦੋਂ ਅਕਾਲੀ ਦਲ ਨੇ ਫੈਸਲਾ ਲਿਆ ਕਿ ਬਈ ਅਕਾਲੀ ਦਲ ਨੇ ਆਪ ਤਾਂ ਫੈਸਲਾ ਲੈ ਲਿਆ, ਵਰਕਰਾਂ ਨੂੰ ਤਾਂ ਕੋਈ ਦੱਸ ਦਿੰਦੇ, ਵੋਟਰਾਂ ਨੂੰ ਤਾਂ ਕੋਈ ਰਾਹ ਦਿਖਾਉਂਦੇ ਕਿ ਉਹ ਕਿੱਧਰ ਜਾਣ। ਅਕਾਲੀ ਲੀਡਰ, ਅਕਾਲੀ ਵਰਕਰ, ਅਕਾਲੀ ਸਮਰਥਕ ਸਰਗਰਮ ਸਿਆਸਤਦਾਨਾਂ ਦੇ ਵਿੱਚ ਆਉਂਦਾ। ਬਿਲਕੁਲ ਸਹੀ। ਚਾਹੇ ਉਹ ਪਿੰਡ ਪੱਧਰ ਤੇ ਹੋਵੇ, ਚਾਹੇ ਬਲਾਕ ਪੱਧਰ ਤੇ, ਚਾਹੇ ਜ਼ਿਲ੍ਹਾ ਪੱਧਰ ਤੇ, ਚਾਹੇ ਟੀਮ 'ਚ ਹੈ ਜਾਂ ਨਹੀਂ ਹੈ। ਉਹਨੇ ਜੇ ਕਿਤੇ ਰਿਸ਼ਤੇਦਾਰੀ 'ਚ ਵਿਆਹ ਵੀ ਜਾਣਾ, ਸਵੇਰੇ ਵੋਟ ਪਵਾ ਕੇ ਜਾਊ ਜਵਾਕਾਂ ਦੀ ਵੀ ਕਿ ਪਹਿਲਾਂ ਵੋਟ ਪਾਓ।
ਇਸ ਤਰ੍ਹਾਂ ਦੇ ਵਰਕਰ ਨੂੰ ਤੁਸੀਂ ਜੇ ਖੁੱਲਾ ਛੱਡ ਦੋਗੇ ਤਾਂ ਵੋਟ ਪਾਉਣ ਦਾ ਘਰੋਂ ਨਿਕਲੂਗਾ। ਜੀ ਜੀ। ਹੁਣ ਜਿੱਦਾਂ ਹੀ ਇਹ ਚਰਚਾ ਤੁਰੀ ਕਿ ਵੀ ਅਕਾਲੀ ਵੋਟ ਬੈਂਕ ਤੇ ਸਾਰੇ ਉਮੀਦਵਾਰਾਂ ਦੀ ਨਜ਼ਰ ਹੈ, ਖਾਸ ਕਰਕੇ ਤਿੰਨ ਬੜੀਆਂ ਪਾਰਟੀਆਂ, ਆਮ ਆਦਮੀ ਪਾਰਟੀ, ਭਾਜਪਾ ਤੇ ਅਖੀਰ ਚ ਕਾਂਗਰਸ, ਕਿਉਂ ਕਾਂਗਰਸ ਇਸ ਮਾਮਲੇ 'ਚ ਬਹੁਤ ਘੱਟ ਆਸ ਰੱਖੂਗੀ। ਹਾਂ, ਭਾਜਪਾ ਸਭ ਤੋਂ ਵੱਧ ਆਸ ਰੱਖ ਰਹੀ ਹੈ। ਭਾਜਪਾ ਨੂੰ ਇੱਕ ਤਾਂ ਇਹ ਪਹਿਲੂ ਹੈ ਕਿ 4 ਚੋਂ 3 ਉਮੀਦਵਾਰ ਉਹਦੇ ਅਕਾਲੀ ਦਲ ਚੋਂ ਆਏ ਹੋਏ ਨੇ, ਮਨਪ੍ਰੀਤ ਬਾਦਲ, ਰਵੀਕਰਨ ਕਾਲੋਂ ਤੇ ਸੋਹਣ ਸਿੰਘ ਠੰਡੜ। ਜੀ ਜੀ। ਤਿੰਨੋਂ ਉਮੀਦਵਾਰ ਅਕਾਲੀ ਦਲ ਚੋਂ ਆਏ ਨੇ ਤੇ ਇਸ ਲਈ ਭਾਜਪਾ ਨੂੰ ਇਸ ਪਹਿਲੂ ਦੇ ਨਾਲ ਇਹ ਵੀ ਲੱਗਦਾ ਕਿ ਸਭ ਤੋਂ ਲੰਬਾ ਸਮਾਂ ਸਾਡੇ ਨਾਲ ਗੱਠ ਜੁੜ ਰਿਹਾ। ਉਹ 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ। ਅਸੀਂ ਇਸ ਮੌਕੇ ਫਿਰ ਕਿ ਹੁਣ ਤਾਂ ਤੁਸੀਂ ਹੈ ਨਹੀਂ, ਆਪਾਂ ਤਾਂ ਪੁਰਾਣੇ ਹੀ ਆ, ਇਹ ਫੇਰ ਇਕੱਠੇ ਹੋਣਾ ਹੀ ਹੈ, ਇਸ ਤਰ੍ਹਾਂ ਕਹਿ ਕੇ ਉਹਨਾਂ ਨੂੰ ਆਪਣੇ ਖਾਤੇ 'ਚ ਪਵਾ ਸਕਦੇ ਨੇ। ਪਰ ਜੀ ਜੋ ਸਥਿਤੀ ਮੰਡੀਆਂ 'ਚ ਕਿਸਾਨ ਦੀ ਹੈ, ਜੋ ਝੋਨੇ ਦੀ ਹਾਲਾਤ ਹੈ, ਜੋ ਪੰਜਾਬ ਨੂੰ ਲੈ ਕੇ ਬੀਜੇਪੀ ਦੇ ਫੈਸਲੇ ਨੇ, ਜਿਹੇ ਜਿਹਾ ਉਹਨਾਂ ਦਾ ਰੂਪ ਰੰਗ ਸਾਹਮਣੇ ਆਉਂਦਾ, ਉਹਦੇ ਹਵਾਲੇ ਨਾਲ ਕੀ ਪੇਂਡੂ ਅਕਾਲੀ ਵੋਟ ਬੀਜੇਪੀ ਨਾਲ ਜਾਊਗੀ? ਬਿਲਕੁਲ ਵਾਜਬ ਸਵਾਲ। ਔਰ ਉਸ ਮੌਕੇ ਜਦੋਂ ਚੰਦ ਦਿਨ ਪਹਿਲਾਂ ਸੁਖਬੀਰ ਬਾਦਲ ਦੀ ਧਿਰ ਇਹ ਰੌਲਾ ਪਾ ਰਹੀ ਹੋਵੇ ਕਿ ਐਸਜੀਪੀ ਸਾਡੇ ਮੈਂਬਰ ਆਰਐਸਐਸ ਤੇ ਭਾਜਪਾ ਖਰੀਦਣ ਨੂੰ ਫਿਰਦੀ ਹੈ, ਸਵਾਲ ਹੈਗਾ ਨਾ। ਚਲੋ, ਜੇ ਭਾਜਪਾ ਨਾਲ ਨਹੀਂ, ਫਿਰ ਆਸ ਭਾਈ ਆਮ ਆਦਮੀ ਪਾਰਟੀ ਵਾਲੇ ਕਰਨਗੇ। ਹੁਣ ਡਿੰਪੀ ਢਿੱਲੋਂ ਤਾਜ਼ਾ ਅਕਾਲੀਆਂ ਚੋਂ ਆਇਆ, ਅਗਲੇ ਕਹਿਣਗੇ ਵੀ ਡਿੰਪੀ ਢਿੱਲੋਂ ਕੁਝ ਵੋਟਾਂ ਲਿਆਊਗਾ। ਤੇ ਦੂਜਾ, ਜੇ ਆਪਾਂ ਕਹਿੰਦੇ ਆ ਕਿ ਅਕਾਲੀ ਵਰਕਰ, ਅਕਾਲੀ ਸਮਰਥਕ ਚੇਤਨ ਆ, ਤਾਂ ਚੇਤਨਤਾ ਤਾਂ ਇਹ ਵੀ ਕਹਿੰਦੀ ਹੁੰਦੀ ਹੈ ਕਿ ਜੇ ਆਪਣੇ ਵਾਲਾ ਨਹੀਂ ਹੈਗਾ ਫਿਰ ਸਰਕਾਰ ਨਾਲੇ ਚੱਲ ਜਾਓ। ਘੱਟੋ ਘੱਟ ਕੁਛ ਕਹਿਣ ਸੁਣ ਜੋਗੇ ਤਾਂ ਹੋਵਾਂਗੇ ਐਮਐਲਏ ਨੂੰ। ਸੋ ਇਸ ਲਈ ਕੀ ਫਿਰ ਆਪ ਨਾਲ ਜਾਣਗੇ? ਪਰ ਅਕਾਲੀ ਦਲ ਦਾ ਅੰਕੜਾ 36 ਦਾ ਅੰਕੜਾ ਇਸ ਸਮੇਂ ਆਮ ਆਦਮੀ ਪਾਰਟੀ ਨਾਲ, ਔਰ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ, ਉਹਦੀ ਲੀਡਰਸ਼ਿਪ, ਕਿ ਅਸੀਂ ਜੇ ਇਸ ਸਥਿਤੀ 'ਚ ਆਏ ਤਾਂ ਉਹਦੇ ਪਿੱਛੇ ਆਮ ਆਦਮੀ ਪਾਰਟੀ ਹੋਆ। ਤੇ ਜੇਕਰ ਇਹ ਪਹਿਲੂ ਹੈ, ਫਿਰ ਕੀ ਕਾਂਗਰਸ ਵੀ ਆਸ ਕਰ ਸਕਦੀ ਹੈ ਕਿ ਮੈਨੂੰ ਪੈ ਜਾਣਗੇ? ਜਦੋਂ ਕਿ ਆਪਾਂ ਹੁਣੇ ਦਿੱਲੀ ਸਿੱਖ ਕਤਲੇਆਮ ਦੀ ਗੱਲ ਕਰਕੇ ਹਟੇ ਹਾਂ, ਉਹ ਤੋਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਵਾਲਾ ਮਸਲਾ ਖੜਾ ਹੈ। ਸੋ ਉਸ ਸਥਿਤੀ ਵਿੱਚ ਕਾਂਗਰਸ ਨਾਲ ਅਕਾਲੀ ਦਲ ਕਦੇ ਨਹੀਂ ਜਾ ਸਕਦਾ। ਪਰ ਕੀ ਅਕਾਲੀ ਵੋਟ ਜਾ ਸਕਦੀ ਹੈ? ਜੇ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੀ ਵੋਟਾਂ ਪਿੰਡਾਂ 'ਚ ਆਪਣੇ ਨੂੰ ਪਵਾ ਸਕਦਾ ਹੈ ਕਿ ਵੀ ਆਪ ਨੂੰ ਰੋਕਣ ਲਈ ਆਪਾਂ ਪਵਾ ਲਈਏ ਜਦੋਂ ਸਰਕਾਰ ਬਣੀ ਸੀ, ਤਾਂ ਕੀ ਫਿਰ ਹੁਣ ਜਦੋਂ ਅਕਾਲੀ ਦਲ ਮੈਦਾਨ 'ਚ ਨਹੀਂ ਹੈਗਾ, ਫਿਰ ਅਕਾਲੀਆਂ ਦੀ ਵੋਟ ਕਾਂਗਰਸੀਆਂ ਨੂੰ ਪੈ ਸਕਦੀ ਹੈ? ਸੋ ਤਿੰਨੇ ਧਿਰਾਂ ਦੀ ਨਜ਼ਰ ਹੈ, ਔਰ ਇਹ ਨਜ਼ਰ ਸਿਰਫ ਇਸ ਪਹਿਲੂਆਂ ਕਰਕੇ ਨਹੀਂ ਗੀ। 2024 ਦੀਆਂ ਜਿਹੜੀਆਂ ਹੁਣੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ, ਉਹਨਾਂ ਚੋਣਾਂ ਦੇ ਇਹਨਾਂ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਅਕਾਲੀ ਵੋਟ ਬੈਂਕ ਦੱਸਦੀ ਹੈ ਕਿ ਤਿੰਨਾਂ ਦੇ ਵਿੱਚ ਤਾਂ ਜਿੱਤ ਹਾਰ ਦੀ ਸਥਿਤੀ ਤੈਅ ਕਰ ਸਕਦੀ ਹੈ। ਪ੍ਰਵੀਨ ਜੀ, ਗਿੱਦੜਬਾਹਾ ਦੇ ਵਿੱਚ ਜੀ 20,000 ਵੋਟ ਪਈ ਆ ਆਮ ਆਦਮੀ ਪਾਰਟੀ ਨੂੰ, 20,000 ਵੋਟ ਪਈ ਆ ਕਾਂਗਰਸ ਨੂੰ, 19,000 ਵੋਟ ਪਈ ਆ ਅਕਾਲੀਆਂ ਨੂੰ। ਤੇ ਤੁਸੀਂ ਤਾਂ ਸਿੱਧੇ ਮੁਕਾਬਲੇ 'ਚ ਤੁਸੀਂ ਤਾਂ ਭੱਜ ਗਏ। ਜੀ ਜੀ, ਬਿਲਕੁਲ। 20,310 ਵੋਟ ਹੈ ਆਮ ਆਦਮੀ ਪਾਰਟੀ ਨੂੰ ਗਿੱਦੜਬਾਹਾ 'ਚ ਲੋਕ ਸਭਾ ਚੋਣਾਂ ਦੇ ਦੌਰਾਨ, ਠੀਕ ਹੈ। ਤੇ 20,273 ਵੋਟ ਹੈ ਕਾਂਗਰਸ ਨੂੰ ਗਿੱਦੜਬਾਹਾ 'ਚ। 273 ਤੇ 310 'ਚ ਬੜਾ ਫਰਕ ਨਹੀਂ, ਬਹੁਤ ਨੇੜੇ ਹੈ। ਤੇ ਪਰ ਅਕਾਲੀ ਦਲ ਵੀ 19,791 ਵੋਟ ਲੈ ਗਿਆ। ਕੁਛ 100 ਦਾ ਹੀ ਫਰਕ। 19,791 ਦੇ ਵਿੱਚੋਂ ਜੇ ਕਿਸੇ ਕੰਨੀ ਮਤਲਬ ਕਿ 791 ਵਾਲੀ ਵੀ ਚਲੀ ਜਾਂਦੀ, ਨਤੀਜਾ ਪਲਟ ਜਾਣਾ ਸੀ। ਤੇ ਇਹਦਾ ਮਤਲਬ ਇਹ 19,000 ਵੋਟ ਇਸ ਵਾਰ ਕਿੱਧਰ ਜਾਊਗੀ? ਸਹੀ। ਕਾਫੀ ਕੁਛ ਤੈਅ ਹੋਣਾ ਇੱਥੇ ਤਾਂ। ਚਲੋ ਦੂਏ ਪਾਸੇ ਆ ਜਾਓ, ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸ ਸਭ ਤੋਂ ਵੱਧ ਵੋਟਾਂ ਲੈ ਕੇ ਗਈ, 48,000 ਤੋਂ ਵੱਧ, ਤੇ 44,000 ਤੇ ਆਮ ਆਦਮੀ ਪਾਰਟੀ ਲੈ ਗਈ ਦੂਏ ਨੰਬਰ ਤੇ। 48 ਤੇ 44 'ਚ 4,000 5,000 ਦੀ ਫਰਕ ਹੈ। ਇੱਧਰ 30 ਨੰਬਰ ਤੇ ਅਕਾਲੀ ਦਲ ਹੈ, 17,000 ਤੋਂ ਵੱਧ ਵੋਟ ਹੈ ਜਨਾਬ। ਤੇ ਹੁਣ 17,000 ਵਾਲੀ ਵੋਟ ਜਿੱਧਰ ਵੀ ਜਾਂਦੀ ਹੈ ਫੈਸਲਾ ਪਲਟ ਸਕਦੀ ਹੈ। ਇੱਥੇ ਚੌਥੇ ਨੰਬਰ ਤੇ ਭਾਜਪਾ ਰਹੀ ਹੈ, 5,000 ਵੋਟ ਹੈ। ਜੀ ਬਿਲਕੁਲ। ਸੋ ਇਸ ਲਈ 17,000 ਵੋਟ ਹਰੇਕ ਤੇ ਚਾਹੂਗੀ ਕਿ ਮੇਰੇ ਕੋਲ ਆ ਜਾਵੇ। ਇਹ ਤੋਂ ਬਾਅਦ ਚੱਬੇਵਾਲ ਦੇ ਵਿੱਚ ਆਮ ਆਦਮੀ ਜੀ। ਸੋ ਆਪਾਂ ਚਰਚਾ ਕਰ ਰਹੇ ਸੀ, ਆਪਾਂ ਗੱਲਬਾਤ ਕਰ ਰਹੇ ਸੀ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਤੇ ਸ਼ਰਮਾ ਜੀ,